ਵਾਲੇਕੁਮ ਜੀ, ਸਤਿ ਸ਼੍ਰੀ ਅਕਾਲ, ਪ੍ਰਣਾਮ। ਵੈਲਕਮ ਜੀ। ਸਰਦਾਰ ਸਾਹਿਬ ਅੱਜ ਆਇਆ ਜੀ ਨਾਨਕ ਫਰੀਦ ਫਰੀ ਡਿਸਪੈਂਸਰੀ ਜਿਹੜੀ ਖੋਲੀ ਹੋਈ ਹੈ, ਉੱਥੇ ਵਿਜ਼ਿਟ ਕਰਨ ਆਏ ਆ ਜੀ। ਡਾਕਟਰ ਸਾਹਿਬ ਇੱਧਰ ਆਓ ਜੀ, ਸਰਦਾਰ ਸਾਹਿਬ ਆਏ ਆ। ਸਤਿ ਸ਼੍ਰੀ ਅਕਾਲ ਜੀ। ਹਾਂ, ਬਹੁਤ ਵਧੀਆ। ਸਿਹਤਾਂ ਠੀਕ ਹੈ ਜੀ। ਇਹ ਹੈ ਜੀ ਛੋਟੀ ਜਿਹੀ ਇੱਕ ਬਣਾਈ ਡਿਸਪੈਂਸਰੀ, ਜਿਹਦੇ ਵਿੱਚ ਵਧੀਆ ਵਧੀਆ ਤਕਰੀਬਨ ਲੋਕ ਸਾਡੇ ਜਿਹੜੇ ਇਲਾਕੇ ਦੇ ਕੀ ਨਾਲ ਦੇ ਪਿੰਡਾਂ ਦੇ ਵੀ 3-4 ਪਿੰਡਾਂ ਦੇ ਵੀ ਬੰਦੇ ਹੁਣ। ਜੋਧਾ ਨਗਰੀ, ਸਰਜਾ, ਚੀਤੇ, ਹਾਂਜੀ, ਪੱਧਰੀ, ਠੀਕ ਹੈ। ਜੰਡਿਆਲਾ। ਲੋਕ ਸੇਵਾ ਹੈ ਜੀ, ਜਿੰਨੀ ਵੀ ਕੀਤੀ ਜਾਵੇ ਉਹ ਕਰਨੀ ਚਾਹੀਦੀ ਆ। ਹਾਂਜੀ, ਵਧੀਆ। ਜੇ ਕਿਸੇ ਨੂੰ ਫ੍ਰੀ ਦਵਾਈ ਤੁਸੀਂ ਦਿੰਦੇ ਹੋ ਤੇ ਬਹੁਤ। ਹਾਂਜੀ, ਇਹ ਜੀ ਇਹਨਾਂ ਦੀ ਬਹੁਤ ਅੱਛੀ ਕਾਬਜ਼ ਹੈ ਜੀ। ਇਹ ਤੇ ਇਹਨਾਂ ਦਾ ਇਹ ਕਾਬਜ਼ ਨਾ ਹੋ, ਨਹੀਂ ਤੇ ਪਿੰਡ ਦੇ ਵਿੱਚ ਬਹੁਤ ਐਸੀਆਂ ਬੈਠੀਆਂ ਵਾ ਜਰਾਟਾਂ ਜਿਨ੍ਹਾਂ ਨੂੰ ਇੰਨੀ ਆਈ ਨਹੀਂ ਕਾਬਜ਼ ਦੀ। ਹਾਂਜੀ ਹਾਂਜੀ, ਇਹ ਦਿਨਾਂ ਦੀ ਬਹੁਤ ਅੱਛੀ ਕਾਬਜ਼ ਹੈ। ਇਸ ਤਰ੍ਹਾਂ ਹੈ ਨਾ, ਕੁਝ ਲੋਕਾਂ ਕੋਲ ਨਹੀਂ ਹੁੰਦੀ ਹਿੰਮਤ ਜਿਹੜਾ ਦਵਾਈ ਹਾਂਜੀ, ਬਿਲਕੁਲ ਖਰੀਦਣ ਵਾਸਤੇ। ਪੈਸਾ ਹੁੰਦਾ, ਜਿਗਰਾ ਨਹੀਂ ਹੁੰਦਾ, ਹਿੰਮਤ ਨਹੀਂ ਹੁੰਦੀ। ਨਹੀਂ, ਉਹ ਤੇ ਹੁੰਦਾ ਹੀ ਆ। ਹਾਂ, ਕਈਆਂ ਕੋਲ ਦਵਾਈ ਲੈਣ ਲਈ ਪੈਸਾ ਨਹੀਂ ਹਾਂਜੀ ਹੁੰਦਾ। ਹਾਂਜੀ, ਬਿਲਕੁਲ। ਇਹ ਬਹੁਤੇ ਲੋਕ ਆ ਜੀ, ਹਾਂ, ਇਸ ਕਰਕੇ ਇਸ ਤਰ੍ਹਾਂ ਦੇ ਲੋਕ ਬਹੁਤ ਜ਼ਿਆਦਾ ਆ। ਜਿਹੜੇ ਬੰਦੇ ਜਿਹੜੇ ਪੈਨਾਡੋਲ ਦੀ ਗੋਲੀ ਤੋਂ ਵੀ ਅਸੀਂ ਕਈ ਵਾਰੀ ਜ਼ਿਕਰ ਕੀਤਾ ਆ ਵੀ ਉਹ ਤੋਂ ਵੀ ਵਿਚਾਰੇ ਔਖੇ ਹੁੰਦੇ ਆ। ਇਹ ਹੈ ਜੀ ਸਾਡੀ ਨਾਨਕ ਫਰੀਦ ਫਰੀ ਡਿਸਪੈਂਸਰੀ। ਇਸ ਨਾਂ ਦੀ ਤੁਹਾਨੂੰ ਡਿਸਪੈਂਸਰੀ ਜਾਂ ਕੋਈ ਵੀ ਇਸ ਤਰ੍ਹਾਂ ਦਾ ਟਰਸਟੀ ਅਦਾਰਾ ਕਿਤੇ ਨਹੀਂ ਮੇਰੇ ਖਿਆਲ ਮਿਲਣਾ। ਇਹ ਪਹਿਲਾ ਸਾਡਾ ਅਸੀਂ ਜਿਹੜਾ ਨਾਨਕ ਫਰੀਦ ਦੋ ਜੋੜ ਕੇ ਠੀਕ ਹੈ ਅਸੀਂ ਇਹ ਬਣਾਇਆ। ਦੋਨੇ ਬਾਬੇ ਕਹਿੰਦੇ ਚੜ੍ਹਦੇ ਨੇ ਪੂਰੇ ਪੰਜਾਬ 'ਚ ਕਿਤੇ ਵੀ ਐਸਾ ਨਹੀਂ ਕੋਈ ਐਸਾ ਨਾਂ ਨਹੀਂ ਹੈ। ਬਿਲਕੁਲ ਬਿਲਕੁਲ। ਤੇ ਉਹਨਾਂ ਦੀ ਕੰਮ ਤੇ ਗੁਰਬਾਣੀ ਵੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਥਾਂ ਹੀ ਹੈ ਇਹਨਾਂ ਦੀ। ਹਾਂਜੀ ਹਾਂਜੀ ਹਾਂਜੀ, ਬਾਬੇ ਫਰੀਦ ਦੀ ਵੀ ਹੈ, ਬਿਲਕੁਲ, ਤੇ ਗੁਰੂ ਨਾਨਕ ਦੇਵ ਦੀ ਵੀ ਇਸੇ ਤਰ੍ਹਾਂ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਹਾਂਜੀ, ਤੇ ਫਿਰ ਇੱਥੇ ਵੀ ਡਿਸਪੈਂਸਰੀ ਦੇ ਵਿੱਚ ਵੀ ਉਹਨਾਂ ਦਾ ਨਾਂ ਇਕੱਠਾ ਆਇਆ। ਵਧੀਆ। ਬਿਲਕੁਲ। ਇਨਸਾਨੀਅਤ ਤੇ ਹਰ ਥਾਂ ਹੀ ਜਿਹੜੇ ਵਿੱਚ ਹੋ ਗਈ, ਉਹ ਇਨਸਾਨੀਅਤ ਦਾ ਉਹਨਾਂ ਨੇ ਦੇਖੋ, ਇਨਸਾਨੀਅਤ ਲਈ ਕੰਮ ਕਰਨ ਲਈ ਤੁਹਾਨੂੰ ਜ਼ਾਤ ਬਰਾਦਰੀ ਨਹੀਂ, ਹਰ ਚੀਜ਼ ਤੋਂ ਉੱਪਰ ਹੋ ਕੇ ਸੋਚਣਾ ਪੈਂਦਾ ਆ। ਜਾਤਾਂ ਬਰਾਦਰੀਆਂ ਤੇ ਅਸੀਂ ਕਿਉਂਕਿ ਬਣਾਈਆਂ, ਰੱਬ ਵੀ ਸਾਰਿਆਂ ਦਾ ਹੀ ਆ। ਤੇ ਸਾਡੇ ਨਬੀ ਪਾਕ ਸੱਲਮ ਦੀ ਅਗਰ ਗੱਲ ਕਰੀਏ ਤਾਂ ਉਹ ਵੀ ਰਹਿਮਤ ਲਿਲ ਆਲਮੀਨ ਬਣ ਕੇ ਆਏ ਆ। ਉਹ ਪੂਰੇ ਆਲਮ ਲਈ ਰਹਿਮਤ ਬਣ ਕੇ ਆਏ ਆ, ਕਿਸੇ ਇੱਕ ਲਈ ਜਾਂ ਮੁਸਲਮਾਨਾਂ ਇਕੱਲਿਆਂ ਲਈ ਨਹੀਂ। ਬਿਲਕੁਲ। ਉਹਨਾਂ ਨੇ ਹਮੇਸ਼ਾ ਹੀ ਇਨਸਾਨੀਅਤ ਦਾ ਦਰਸ ਦਿੱਤਾ, ਔਰ ਸਭ ਤੋਂ ਬੜਾ ਮਜ਼ਹਬ ਵੀ ਇਨਸਾਨੀਅਤ ਹੀ ਕਰਾਰ ਦਿੱਤਾ ਹੈ ਵੀ ਇਸ ਤੋਂ ਬੜੀ ਕੋਈ ਚੀਜ਼ ਨਹੀਂ। ਖੁਦਾ ਨੇ ਤਾਂ ਵੇਖੋ ਜੀ ਇਨਸਾਨ ਬਣਾ ਕੇ ਭੇਜੇ। ਅੱਗੇ ਮਜ਼ਹਬਾਂ ਧਰਮਾਂ ਦੇ ਵਿੱਚ ਤੇ ਅਸੀਂ ਆਪ ਵੰਡਿਆ ਹੈ। ਹਾਂਜੀ, ਤੇ ਇਹ ਤਾਂ ਉਹਦੇ ਵੱਲੋਂ ਤੇ ਸਾਰੇ ਇਨਸਾਨ ਨੇ। ਧਰਮ ਜਿੰਨੇ ਵੀ ਆ ਜੀ, ਉਹ ਤੁਹਾਨੂੰ ਇਨਸਾਨੀਅਤ ਦੇ ਦਰਸ ਦੇਣਗੇ। ਬਿਲਕੁਲ ਬਿਲਕੁਲ। ਝੂਠ ਤੋਂ ਰੋਕਣਗੇ, ਬੁਰਾਈ ਕਰਨ ਤੋਂ ਰੋਕਣਗੇ, ਹਾਂਜੀ, ਧੱਕਾਸ਼ਾਹੀ ਕਰਨ ਤੋਂ ਰੋਕਣਗੇ, ਹਾਂਜੀ, ਅਮਨ ਦਾ ਦਰਸ ਦਿੰਦੇ ਆ। ਬਿਲਕੁਲ। ਤੇ ਬਾਕੀ ਆਪਣੇ ਆਪਣੇ ਧਰਮਾਂ 'ਚ ਰਹੋ। ਧਰਮਾਂ ਦੀ ਅਸੀਂ ਤਾਂ ਗੱਲ ਹੀ ਨਹੀਂ ਕਰਦੇ, ਅਸੀਂ ਤਾਂ ਕਰਦੇ ਹਾਂ ਇਨਸਾਨੀਅਤ ਦੀ ਗੱਲ। ਹਾਂ, ਇਨਸਾਨੀਅਤ ਸੇਵਾ ਕਰੋ ਜਿੰਨੇ ਜੋਗੇ ਹੈਗੇ। ਦੁਨੀਆ ਤੇ ਆਉਣ ਦਾ ਇੱਕ ਮਕਸਦ ਹੁੰਦਾ ਇਨਸਾਨ ਦਾ, ਬਹੁਤ। ਤੇ ਜੇ ਉਹ ਬੰਦਾ ਆਪਣਾ ਮਕਸਦ ਭੁੱਲ ਜਾਵੇ। ਬਾਕੀ ਤੁਸੀਂ ਗੱਲ ਕੀਤੀ ਸੀ ਡਾਕਟਰ ਸਾਹਿਬ ਨੇ ਅੱਗੇ ਕਿ ਬੜੇ ਬੜੇ ਪਿੰਡਾਂ 'ਚ ਬੈਠੇ, ਲੇਕਿਨ ਮੈਂ ਸਮਝਦਾ ਕਿ ਰੱਬ ਨੇ ਜਿਹਦੇ ਕੋਲ ਜਿਹੜਾ ਕੰਮ ਲੈਣਾ ਹੋਵੇ, ਬਿਲਕੁਲ, ਇਹ ਹਰ ਇੱਕ ਦੇ ਹਿੱਸੇ 'ਚ ਨਹੀਂ ਆ ਸਕਦਾ। ਬਿਲਕੁਲ ਬਿਲਕੁਲ। ਇਸ ਕਰਕੇ ਸਾਨੂੰ ਚੁਣਿਆ। ਚਲੋ ਅਸੀਂ ਆਪਣੇ ਨੂੰ ਖੁਸ਼ਕਿਸਮਤ ਸਮਝਦੇ ਹਾਂ। ਨਹੀਂ, ਬਹੁਤ ਵਧੀਆ ਤੁਸੀਂ ਜਿਹੜਾ ਸੇਵਾ ਕਰ ਰਹੇ ਹੋ। ਅਸੀਂ ਇੱਕ ਮਾਮੂਲੀ ਇਨਸਾਨ ਹੋ ਕੇ, ਕੋਈ ਸਾਡਾ ਕੋਈ ਐਸਾ ਨਹੀਂ ਬੈਕਗ੍ਰਾਉਂਡ ਵੀ ਜਿਹਦੇ ਵਿੱਚ ਅਸੀਂ ਕਹੀਏ ਵੀ ਅਸੀਂ ਇਹ ਸੋਚ ਹੀ ਸੀਗੀ, ਇੱਕ ਹੋਰ ਕੁਝ ਨਹੀਂ ਸੀਗਾ। ਉਹ ਸੋਚ ਰੱਬ ਨੇ ਸਾਡੀ ਜਿਹੜੀ ਸਫਲ ਕਰ ਦਿੱਤੀ ਆ, ਤੇ ਭੈਣ ਭਰਾਵਾਂ ਦੇ ਤਾਬਨ ਨਾਲ ਹੀ ਹੋਈ ਹੈ। ਬਿਲਕੁਲ ਬਿਲਕੁਲ। ਇਕੱਲਾ ਬੰਦਾ ਕੁਝ ਨਹੀਂ ਇਹ ਤਾਂ ਰਲ ਮਿਲ ਕੇ ਹੁੰਦਾ ਯਾਰ। ਮੈਂ ਜਦੋਂ ਸ਼ੁਰੂ ਸੋਚਿਆ ਸੀ ਨਾ ਜੀ ਵੀ ਇਹ ਆਪਣਾ, ਮੈਂ ਉਹਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ। ਅੰਕਲ ਕਿਰਪਾਲ ਸਿੰਘ ਹੁਣੀ ਜਿਹੜੇ ਆ USA ਤੇ ਹੀ ਆ। ਅੱਛਾ ਜੀ। ਉਹਨਾਂ ਨੇ ਮੈਨੂੰ ਇਹ ਥੋੜਾ ਜਿਹਾ ਕਿਹਾ ਸੀ ਕਿ ਉਹਨਾਂ ਕਿਹਾ ਯਾਰ ਕੁਝ ਕਰੋ ਜਿਹਦੇ ਲਈ ਲੋਕਾਂ ਨੂੰ ਫਾਇਦਾ ਪਹੁੰਚੇ। ਬਿਲਕੁਲ ਬਿਲਕੁਲ। ਗਰੀਬ ਦਾ ਭਲਾ। ਹੁਣ ਦੇਖੋ, ਆਪਾਂ ਵਿਆਹਾਂ ਦੀ ਗੱਲ ਕਰੀਏ ਤਾਂ ਉੱਥੇ ਆਪਾਂ ਕਿੰਨੇ ਪੈਸੇ, ਹੁਣ ਕੱਲ ਹੀ ਜਿੱਥੇ ਗਏ ਸੀਗੇ, ਫਜ਼ੂਲ ਪੈਸੇ। ਮੈਂ ਸਮਝਦਾ ਉਹ ਫਜ਼ੂਲ ਆ। ਠੀਕ ਆ, ਚੱਕ ਲਿਆ ਕਿਸੇ ਨੇ। ਬਿਲਕੁਲ ਬਿਲਕੁਲ। ਲੇਕਿਨ ਅਗਰ ਉਹੀ ਆਪਾਂ ਕਿਸੇ ਕਰਦੇ, ਹਾਂਜੀ, ਕਿ ਭਲਾਈ ਹੋ ਜੇ, ਜੀ ਬੈਠਦਾ ਜਾਂ ਕਿਤੇ ਦਾ, ਹਾਂਜੀ, ਬੰਦੇ ਦਾ ਹੀ ਭਲਾ ਹੋ ਜਾਵੇ। ਫਿਰ ਗਾਂ ਖੁਸਰੇ ਮੌਤ ਦੇ ਖੂਹਾਂ ਤੇ ਚੱਲ ਜਾਓ, ਮੇਲਿਆਂ ਤੇ ਚੱਲ ਜਾਓ, ਲੋਕ ਲੱਖਾਂ ਰੁਪਈਆ ਜਾੜ ਦਿੰਦੇ ਆ। ਜਿੰਨੇ ਪੈਸੇ ਸੁੱਟੇ ਗਏ ਉਹ ਕਿਸੇ ਦੇ, ਮੈਂ ਕਹਿੰਦਾ 2 ਮਹੀਨਿਆਂ ਦੀ ਦਵਾਈ, 2 ਮਹੀਨਿਆਂ ਦੀ ਦਵਾਈ ਆ ਜਾਣੀ ਸੀਗੀ। ਬਿਲਕੁਲ ਬਿਲਕੁਲ। 2 ਮਹੀਨਿਆਂ ਦੀ ਦਵਾਈ ਆ ਜਾਣੀ ਸੀ। ਬਾਕੀ ਦੇਖੋ, ਫਿਰ ਗੱਲ ਉਹੀ ਆ ਜਾਂਦੀ ਹੈ ਮੁੱਕਦੀ ਵੀ ਜਿਹਦੇ ਕੋਲ ਜੋ ਹੈਗਾ ਉਹਨੇ ਉਹੀ ਦੇਣਾ ਹੈ, ਉਹਨੇ ਉਹੀ ਦੇਣਾ। ਬਿਲਕੁਲ। ਠੀਕ ਹੈ ਜੀ। ਪਰ ਨਹੀਂ, ਫਜ਼ੂਲ ਖਰਚੀ ਜਿਹੜੀ ਫਜ਼ੂਲ ਖਰਚੀ ਨਹੀਂ ਕਰਨੀ ਚਾਹੀਦੀ। ਕੋਈ ਰਫਾਏ ਆਮਾਂ ਦੇ ਕੰਮ ਕਰੋ ਜਿਹਦੇ ਵਿੱਚ, ਚਲੋ ਜੇ ਉੱਥੇ ਵਿਆਹ ਦੇ ਵਿੱਚ ਫਾਰਮੈਲਿਟੀ ਕਰਨੀ ਤਾਂ ਥੋੜੀ ਜਿਹੀ ਕਰ ਸਕਦੇ ਸੀ। ਫਾਰਮੈਲਿਟੀ ਵੀ ਕਰ ਲੈਂਦੇ, ਖੁਸ਼ੀ ਦਾ ਟਾਈਮ ਸੀ। ਪਰ ਜਿਹੜੇ ਜ਼ਿਆਦਾ ਸੁੱਟਣੇ ਆ ਉਹ ਵੀ ਕੋਈ ਵਧੀਆ ਗੱਲ ਨਹੀਂ। ਦੇਖੋ ਜੀ, ਅਸੀਂ ਤਾਂ ਦੱਸ ਹੀ ਸਕਦੇ, ਲੋਕਾਂ ਨੂੰ ਰੋਕ ਨਹੀਂ ਸਕਦੇ ਹੈਗੇ। ਸਾਡਾ ਕੰਮ ਦੱਸਣਾ ਆ
ਅਸੀਂ ਦੱਸੀ ਜਾਂਦੇ ਜਿੰਨੇ ਲੋਕ ਜੋਗੇ ਤਾਂ ਹੈਗੇ ਇਹ ਆ। ਕਹਿ ਦਿੰਦੇ ਨਾ ਵੀ ਇਹ ਸਾਡੇ ਨਾਲੋਂ ਜ਼ਿਆਦਾ ਸਿਆਣੇ ਹਾਂ, ਆ ਨਹੀਂ ਉਹ ਫਿਰ ਸਾਡੇ ਤੇ ਫਤਵੇ ਵੀ ਇਹ ਲੱਗਣੇ ਬਹੁਤ ਸ਼ੁਰੂ ਸਿਆਣੇ ਹੋ ਗਏ ਹੁਣ। ਬਿਲਕੁਲ ਹਾਂ, ਜੀ ਹਾਂ, ਬੰਦਾ ਠਾ ਕੇ ਇਹਨਾਂ ਕੋਲ ਮੋਬਾਈਲ ਆ ਗਿਆ ਨਾ, ਹੁਣ ਮੋਬਾਈਲ ਹੁਣ ਤਾਂ ਇਹ ਜ਼ਿਆਦਾ ਸਿਆਣੇ ਹੋ ਗਏ। ਸਿਆਣੇ ਹੋ ਗਏ ਆ। ਹਾਂ, ਇਸ ਕਰਕੇ ਚਲੋ ਜੀ, ਰੱਬ ਸੋਹਣਾ ਸਾਰਿਆਂ ਨੂੰ ਆਪਣੀ ਇਹ ਤੌਫੀਕ ਦੇਵੇ, ਹਿੰਮਤ ਦੇਵੇ ਕਿ ਉਹ ਲੋਕਾਂ ਲਈ ਆਸਾਨੀਆਂ ਪੈਦਾ ਕਰਨ ਦਾ ਬਿਲਕੁਲ ਜੀ ਹਕੀਕਤ ਕੋਈ ਥੋੜਾ ਸਬਬ ਬਣ ਜਾਣ, ਕਿਉਂਕਿ ਮਜ਼ਹਬ ਵੀ ਇਹੀ ਤਾਲੀਮ ਦਿੰਦੇ ਆ ਕਿ ਲੋਕਾਂ ਲਈ ਆਸਾਨੀਆਂ ਪੈਦਾ ਕਰੋ ਜੀ। ਤੇ ਜੁੜੇ ਰਹੋ ਜੀ ਨਾਨਕ ਫਰੀਦ ਫਰੀ ਡਿਸਪੈਂਸਰੀ ਨਾਲ। ਸਰਦਾਰ ਸਾਹਿਬ ਅੱਜ ਆਏ ਸੀਗੇ, ਇਹਨਾਂ ਨੂੰ ਵਿਜ਼ਿਟ ਕਰਾਇਆ। ਇਨਸ਼ਾਅੱਲਾ ਜਿਹੜੇ ਹੋਰ ਵੀ ਸਾਡੇ ਵੀਰ ਭਾਈ ਆਣਗੇ ਚੜ੍ਹਦੇ ਪੰਜਾਬ ਤੋਂ, ਉਹਨਾਂ ਨੂੰ ਵਿਜ਼ਿਟ ਜ਼ਰੂਰ ਅਸੀਂ ਕਰਾਇਆ ਕਰਾਂਗੇ। ਔਰ ਸਾਡਾ ਖੁੱਲਾ ਸੱਦਾ ਵੀ ਭਾਈ ਆ ਕੇ ਦੇਖਿਆ ਕਰੋ, ਕੰਮ ਹੋ ਰਿਹਾ ਹੈ, ਜਿਹੜੀਆਂ ਚੀਜ਼ਾਂ ਆ ਉਹ ਸਹੀ ਜਗ੍ਹਾ ਲੱਗ ਰਹੀਆਂ। ਮੇਰੇ ਵੱਲੋਂ 50,000 ਰੁਪਈਆ ਜਿਹੜਾ ਉਹ ਡਿਸਪੈਂਸਰੀ ਦੇ ਵਿੱਚ ਪਾ ਲਓ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਸਰਦਾਰ ਬਲਰਾਜ ਸਿੰਘ ਸੰਧੂ ਸਾਹਿਬ ਹੋਣਾ ਨੇ ਜੀ 50,000 ਦੀ ਅਮਾਉਂਟ ਜਿਹੜੀ ਹੈ ਨਾ ਉਹ ਬੰਡਲ ਆਫ ਥੈਂਕ ਉਹ ਦਿੱਤੀ ਹੈ ਜੀ ਆਪਣਾ ਨਾਨਕ ਫਰੀਦ ਫਰੀ ਡਿਸਪੈਂਸਰੀ ਲਈ ਜੀ। ਬਹੁਤ ਸ਼ੁਕਰੀਆ ਜੀ, ਧੰਨਵਾਦ, ਜਿਉਂਦੇ ਵਾਸਤੇ ਰਹੋ ਜੀ।